व्यूअर्स ब्रेक तो बाद ਤੁਹਾਡਾ ਸਵਾਗਤ ਕਰਦੇ ਹਾਂ। ਡਾਕਟਰ ਸਾਹਿਬ ਅੱਗੇ ਪੜ੍ਹਦੇ ਹਾਂ ਜੀ। ਫਿਰ ਉਸ ਤੋਂ ਬਾਅਦ ਜਦੋਂ ਦੇਸ਼ ਦੀ ਆਜ਼ਾਦੀ ਦੀ ਗੱਲ ਤੁਰੀ, ਸਿੱਖ ਨੌਜਵਾਨ ਆਜ਼ਾਦੀ ਦੀ ਲੜਾਈ ਵੱਲ ਹੋ ਤੁਰੇ, ਜੋ ਕਿ ਰਾਜਨੀਤਿਕ ਲੜਾਈ ਸੀ, ਪਰ ਪੰਜਾਬ ਦੀ ਆਜ਼ਾਦੀ ਦੀ ਗੱਲ ਕਰਨ ਦੀ ਬਜਾਏ ਭਾਰਤ ਦੀ ਆਜ਼ਾਦੀ ਦੀ ਲੜਾਈ ਨੂੰ ਹੀ ਆਪਣਾ ਨਿਸ਼ਾਨਾ ਸਮਝਿਆ ਤੇ ਆਪਣਾ ਯੋਗਦਾਨ ਪਾਇਆ। ਦੂਜੇ ਪਾਸੇ ਗੁਰਦੁਆਰਾ ਸੁਧਾਰ ਲਹਿਰ ਚੱਲੀ ਤੇ ਗੁਰਦੁਆਰੇ ਆਜ਼ਾਦ ਹੋ ਕੇ ਅਕਾਲੀਆਂ ਕੋਲ ਚਲੇ ਗਏ, ਪਰ ਰਾਜਨੀਤਿਕ ਸੋਚ ਵਾਲੇ ਗਦਰ ਪਾਰਟੀ ਦੇ ਖਤਮ ਹੋਣ ਅਤੇ ਭਗਤ ਸਿੰਘ ਵਰਗੇ ਲੀਡਰਸ ਦੀ ਮੌਤ ਹੋਣ ਕਾਰਨ ਸਿੱਖਾਂ ਦੇ ਰਾਜਨੀਤਿਕ ਫੈਸਲਿਆਂ ਤੇ ਵੀ ਅਕਾਲੀਆਂ ਦਾ ਕਬਜ਼ਾ ਹੋ ਗਿਆ। ਅਕਾਲੀ ਜੋ ਕਿ ਹੁਣ ਰਾਜਨੀਤਿਕ ਫੈਸਲੇ ਵੀ ਲੈਣ ਲੱਗ ਪਏ ਸਨ, ਦਾ ਸਾਹਮਣਾ ਨਹਿਰੂ ਤੇ ਗਾਂਧੀ ਵਰਗਿਆਂ ਨਾਲ ਹੋਇਆ, ਜੋ ਕਿ ਵਿਦੇਸ਼ਾਂ ਵਿੱਚ ਪੜ੍ਹੇ ਲਿਖੇ ਵਕੀਲ ਸਨ, ਜਿਨ੍ਹਾਂ ਨੇ ਅੰਗਰੇਜ਼ਾਂ ਦੀ ਸੰਗਤ ਤੇ ਮਦਦ ਨਾਲ ਰਾਜਨੀਤਿਕ ਗੁਣ ਵੀ ਸਿੱਖ ਲਏ ਸਨ ਤੇ ਉਹ ਹਿੰਦੂ ਰਾਜਨੀਤੀ ਸ਼ਾਸਤਰ ਗਿਆਨ ਵੀ ਰੱਖਦੇ ਸਨ। ਦੂਜੇ ਪਾਸੇ ਅਕਾਲੀਆਂ ਦੀ ਅਗਵਾਈ ਕਰਨ ਵਾਲੇ ਮਾਸਟਰ ਤਾਰਾ ਸਿੰਘ ਵਰਗੇ ਆਮ ਲੋਕ ਸਨ, ਜਿਨ੍ਹਾਂ ਨੂੰ ਰਾਜਨੀਤੀ ਦੇ ਦਾਅ ਪੇਚਾਂ ਦਾ ਭੋਰਾ ਵੀ ਗਿਆਨ ਨਹੀਂ ਸੀ। ਕਾਂਗਰਸ ਲੀਡਰ ਜਾਲ ਸੁੱਟਦੇ ਗਏ, ਅਕਾਲੀ ਫਸਦੇ ਗਏ ਤੇ ਇਹ ਕੰਮ 1984 ਤੱਕ ਵੀ ਚੱਲਦਾ ਰਿਹਾ ਤੇ ਅੱਜ ਵੀ ਜਾਰੀ ਹੈ। ਹਾਂਜੀ ਡਾਕਟਰ ਸਾਹਿਬ, ਦੇਖੋ ਇਹਨਾਂ ਦਾ ਬਹੁਤ ਵਧੀਆ ਐਨਾਲਿਸਿਸ ਹੈ ਔਰ ਮੈਂ ਇਸ ਗੱਲ ਦੀ ਦਾਦ ਦਿੰਦਾ ਵੀ ਇੰਨੀ ਯੰਗ ਉਮਰ ਦੇ ਵਿੱਚ ਜਿਵੇਂ ਉਹ ਸਾਰੇ ਵੀਰ ਸੋਚਦੇ ਨੇ, ਹਾਂਜੀ, ਉਹਨਾਂ ਨੇ ਐਨਾਲਾਈਜ਼ ਕੀਤਾ। ਸਿਰਫ ਇਹਦੇ 'ਚ ਇੱਕ ਗੱਲ, ਕਿਉਂਕਿ ਉਹਨਾਂ ਦੀ ਲਿਖਤ ਹੀ ਆਪਣੇ ਆਪ 'ਚ ਜਿਹੜੀ ਹੈ ਸੈਲਫ ਐਕਸਪਲੇਨੇਟਰੀ ਹੈ, ਆਪਣੇ ਆਪ 'ਚ ਜਵਾਬ ਹੈ। ਉਹਨਾਂ ਨੇ ਬਿਲਕੁਲ ਠੀਕ ਕਿਹਾ ਕਿ ਵੀ ਅਸੀਂ ਭਟਕ ਗਏ। 1920 ਦੀ ਜਿਹੜੀ ਸਾਡੀ ਧਾਰਮਿਕ ਲਹਿਰ ਅਕਾਲੀਆਂ ਦੇ ਥੱਲੇ ਉਹ ਗੁਰਦੁਆਰਿਆਂ ਤੱਕ ਸੀਮਤ ਹੋ ਗਈ। ਜਿਹੜੀ ਉਹਦੇ 'ਚੋਂ ਐਨਰਜੀ ਜਨਰੇਟ ਹੋਈ ਉਹਨੂੰ ਕਾਂਗਰਸ ਲੈ ਗਈ ਔਰ ਉਹਨਾਂ ਨੇ ਸਾਨੂੰ ਨੈਸ਼ਨਲਿਜ਼ਮ ਵੱਲ ਤੋਰ ਦਿੱਤਾ। ਲੇਕਿਨ ਇੱਕ ਗੱਲ ਜਿਹੜੀ ਉਹਨਾਂ ਨੇ ਕਹੀ ਕਿ ਵੀ ਗਦਰ ਲਹਿਰ ਜਾਂ ਭਗਤ ਸਿੰਘ ਵਰਗੇ ਲੀਡਰ ਤੋਂ ਬਿਨਾਂ ਅਸੀਂ ਦੂਜੇ ਪਾਸੇ ਗਏ, ਇਹ ਵੀ ਦੋਨੋਂ ਨੈਸ਼ਨਲ ਖਾਤੇ 'ਚ ਹੀ ਜਾ ਰਹੀਆਂ ਸੀ। ਕੋਈ ਗਦਰ ਜਿਹੜੀ ਲਹਿਰ ਹੈ ਉਹ ਕੋਈ ਖਾਲਸਾ ਰਾਜ ਕਾਇਮ ਕਰਨ ਦੇ ਲਈ ਨਹੀਂ ਸੀ, ਉਹਦੇ 'ਚ ਵੀ ਉਹੀ ਨੈਸ਼ਨਲਿਜ਼ਮ ਦਾ ਐਲੀਮੈਂਟ ਸੀ ਜਿਹੜਾ ਕਿ ਇੱਥੇ ਆ ਕੇ ਲਾਲਾ ਹਰਦਿਆਲ ਔਰ ਇਹ ਸਾਵਰਕਰ ਔਰ ਰਾਸ ਬਿਹਾਰੀ ਬੋਸ, ਇਸ ਕਲਾਸ ਦੇ ਲੋਕਾਂ ਨੇ ਬਾਹਰਲੇ ਸਿੱਖਾਂ ਦੇ ਵਿੱਚ ਆ ਕੇ ਇਹ ਭਰਿਆ। ਉਹ ਇੰਡੀਅਨ ਨੈਸ਼ਨਲਿਜ਼ਮ ਹੀ ਸੀ, ਉਹਦੇ 'ਚ ਕੋਈ ਖਾਲਸਾ ਰਾਜ ਦੀ ਗੱਲ ਨਹੀਂ ਸੀ। ਇਹੀ ਹਾਲ ਭਗਤ ਸਿੰਘ ਦਾ ਸੀ। ਭਗਤ ਸਿੰਘ ਦਾ ਸਗੋਂ ਇੱਕ ਸਟੈਪ ਹੋਰ ਅੱਗੇ ਤਿਲਕਿਆ ਕਿ ਉਹ ਤਾਂ ਕਾਮਰੇਡੀ ਕਮਿਊਨਿਸਟ ਲਾਈਨ ਨੂੰ ਵੀ ਉਹਨੇ 1917 ਵਾਲੇ 'ਚੋਂ ਇਨਕਲਾਬ ਦੇ ਨਾਂ ਥੱਲੇ ਉਹ ਇੰਡੀਅਨ ਨੈਸ਼ਨਲਿਜ਼ਮ ਹੀ ਸੀ, ਉਹਦੇ 'ਚੋਂ ਕੋਈ ਸਿੱਖ ਰਾਜ ਨਹੀਂ ਸੀ ਨਿਕਲਦਾ। ਲੇਕਿਨ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ 1920 ਦੀ ਸਾਡੀ ਐਨਰਜੀ ਕਾਂਗਰਸ ਨੇ ਆਪਣੇ ਖਾਤੇ 'ਚ ਪਾਈ ਔਰ ਗਾਂਧੀ ਹੋਏ, ਨਹਿਰੂ ਹੋਏ, ਪਟੇਲ ਹੋਏ, ਇਹ ਤਿੰਨੋਂ ਹੀ ਜਿਹੜੇ ਨੇ ਲੰਡਨ ਰਿਟਰਨਡ ਅਟਾਰਨੀ ਸੀ, ਵਕੀਲ ਸਨ ਟੌਪ ਤੇ। ਔਰ ਇਹ ਨਹੀਂ ਹੈ ਵੀ ਕੋਈ ਮਾਸਟਰ ਤਾਰਾ ਸਿੰਘ ਅਨਪੜ੍ਹ ਸੀ, ਉਹ ਵੀ ਗ੍ਰੈਜੂਏਟ ਸੀ ਖਾਲਸਾ ਕਾਲਜ ਅੰਮ੍ਰਿਤਸਰ ਦਾ। ਲੇਕਿਨ ਵਕੀਲਾਂ ਦੇ ਸਾਹਮਣੇ ਕੋਈ ਮੈਚ ਨਹੀਂ ਸੀ। ਜੇ ਇਹਨਾਂ ਵਕੀਲਾਂ ਨੂੰ ਚੈਲੰਜ ਕੀਤਾ ਫਿਰ ਕਾਇਦੇ ਆਜ਼ਮ ਮੁਹੰਮਦ ਅਲੀ ਜਿਨ੍ਹਾਂ ਨੇ ਕੀਤਾ, ਜਿਹੜੇ ਉਹਨਾਂ ਤੋਂ ਵੀ ਉੱਚ ਪਾਏ ਦੇ ਵਕੀਲ ਸੀ। ਔਰ ਇਹ ਫਿਰ ਚੈਸ ਦੀ ਗੇਮ ਸ਼ੁਰੂ ਹੋ ਗਈ, ਸ਼ਤਰੰਜ ਦੀ ਬਾਜ਼ੀ, ਕਿਨੇ ਕਿਹੜਾ ਮੋਹਰਾ ਚੱਲਣਾ, ਕਿਹੜਾ ਕਿਨੇ ਚੱਲਣਾ। ਔਰ ਅਸੀਂ ਉੱਥੇ ਜਿਹੜੇ ਆ ਮਾਤ ਖਾ ਗਏ। ਔਰ ਉਹਨਾਂ ਨੇ ਕਿਹਾ ਵੀ ਕਿਉਂਕਿ ਇਹ ਜਿਹੜੇ ਹਿੰਦੂ ਵਕੀਲ ਤਿੰਨੋਂ, ਗਾਂਧੀ, ਨਹਿਰੂ, ਪਟੇਲ, ਇਹਨਾਂ ਨੇ ਹਿੰਦੂ ਸ਼ਾਸਤਰ ਵੀ ਪੜ੍ਹੇ ਹੋਏ ਸੀ, ਟ੍ਰੇਨਿੰਗ ਇਹਨਾਂ ਦੀ ਪੂਰੀ ਹਿੰਦੂਆਈਜ਼, ਐਵੇਂ ਨਹੀਂ ਰਾਮ ਰਾਜ ਵਰਡ ਕੱਢ ਕੇ ਲਿਆਇਆ। ਦੂਜਿਆਂ ਨੂੰ ਕਹਿਣਾ ਹੋਏ ਕਹਿ ਜੀ ਰਾਮ ਰੱਬ ਨੂੰ ਕਹਿੰਦੇ ਨੇ, ਰੱਬ ਦਾ ਰਾਜ। ਹਿੰਦੂਆਂ ਨੂੰ ਇਹ ਸਮਝਾਉਣ ਲਈ ਇਹ ਦਸ਼ਰਥ ਪੁੱਤਰ ਰਾਮ, ਰਘੁਪਤੀ ਰਾਗ ਵਿਰਾਜਾ ਰਾਮ, ਪਤਿਤ ਪਾਵਨ ਸੀਤਾ ਰਾਮ ਪੜ੍ਹਾਓ। ਮੰਦਰਾਂ ਦੇ ਵਿੱਚ ਤਾਂ ਪੜ੍ਹਦੇ ਹੀ ਸੀ, ਪਬਲਿਕ ਸਭਾਵਾਂ ਦੇ ਵਿੱਚ ਵੀ ਹੋ ਗਿਆ। ਸੋ ਜ਼ਾਹਿਰ ਹੈ ਵੀ ਅਸੀਂ ਇਸ ਥਾਂ ਦੇ ਉੱਤੇ ਮਾਰ ਖਾਧੀ ਬੜੀ ਬੁਰੀ ਤਰ੍ਹਾਂ। ਔਰ ਇਹੀ ਰਾਜਨੀਤੀ ਦੀ ਸ਼ਤਰੰਜ ਸੀ ਜਿਹੜੀ 40s ਦੇ ਵਿੱਚ ਜਦੋਂ ਵਿਛੀ। ਕਾਇਦੇ ਆਜ਼ਮ ਮੁਹੰਮਦ ਅਲੀ ਜਿਨ੍ਹਾਂ ਨੇ ਐਸੀ ਬਾਜ਼ੀ ਚੱਲੀ ਕਿ ਇਹ ਸਾਰੇ ਜਿਹੜੇ ਚਿੱਤ ਹੋ ਗਏ ਤਿੰਨੋਂ ਹੀ। ਇਹਨਾਂ ਦੇ ਕੋਲ ਕੋਈ ਚੋਇਸ ਨਹੀਂ ਰਹੀ ਪਾਕਿਸਤਾਨ ਦੇਣ ਤੋਂ ਇਲਾਵਾ। ਤੇ ਅਸੀਂ ਕਾਂਗਰਸ ਦੇ ਹਿੰਦੂਆਂ ਦੇ ਮੋਹਰੇ ਬਣੇ। ਨਤੀਜੇ ਦੇ ਤੌਰ ਤੇ ਅਖੀਰ ਇਹਨੂੰ ਕਨਕਲੂਡ ਕਰਦੇ ਹਾਂ ਅੱਜ ਦੀ ਗੱਲ ਨੂੰ। ਇਹਨਾਂ ਦਾ ਅਗਲਾ ਹਿੱਸਾ ਕੱਲ ਨੂੰ ਪੜਾਂਗੇ ਕਿ ਜਿਸ ਨੂੰ ਮੈਂ ਉਰਦੂ ਸ਼ੇਅਰ ਕਪਲੇਟ ਜਿਹੜਾ ਮੈਂ ਦੁਹਰਾਉਂਦਾ ਕਿ वो वक्त भी देखा तारीख की घड़ियों ने जब लम्हों ने खता की सदियों ने सजा पाई। ਸੋ ਉਹ ਜਿਹੜੀ ਸਾਡੀ ਚੈਸ ਗੇਮ ਦੇ ਵਿੱਚ ਅਸੀਂ ਮੋਹਰੇ ਬਣੇ ਕਾਂਗਰਸ ਔਰ ਹਿੰਦੂਆਂ ਦੇ। ਨਤੀਜਾ ਇਹ ਹੈ ਵੀ 67 ਸਾਲ ਤੋਂ ਅੱਜ ਅਸੀਂ ਇਹਨਾਂ ਦੇ ਗੁਲਾਮ ਹੈ ਤੇ ਇਹਨਾਂ ਨੇ ਵੀ ਸਾਰੇ ਅੰਗਰੇਜ਼ਾਂ ਵਾਲੇ ਫਾਰਮੂਲੇ ਗੁਲਾਮਾਂ ਚੋਂ ਅੱਗੋਂ ਜਿਹੜੇ ਨੇ ਉਹ ਗਦਾਰ ਔਰ ਚੌਧਰੀ ਲੱਭੇ ਨੇ। ਉਹਨਾਂ ਨੂੰ ਪੈਸੇ ਔਰ ਅਹੁਦੇ ਦੀ ਲਾਲਚ ਥੱਲੇ ਬਾਦਲ ਵਰਗੇ ਜਿਹੜੇ ਨੇ ਉਹ ਕੁਹਾੜੀ ਦਾ ਦਸਤਾ ਬਣੇ ਹੋਏ ਨੇ। ਸੋ ਇਹ ਕਿਵੇਂ ਅਸੀਂ ਪਛੜੇ ਰਾਜਨੀਤੀ 'ਚ ਔਰ ਭਵਿੱਖ ਦੀ ਸਾਡੇ ਲਈ ਕੀ ਲਾਈਨ ਹੋਣੀ ਚਾਹੀਦੀ ਹੈ, ਇਹ ਪਾਰਟ ਉਹਨਾਂ ਨੇ ਅਗਲੀ ਕੰਟੈਂਟ ਦੇ ਵਿੱਚ ਹੈ ਜਿਹੜਾ ਅਸੀਂ ਕੱਲ ਡਿਸਕਸ ਕਰਾਂਗੇ। ਜੀ ਡਾਕਟਰ ਸਾਹਿਬ ਹੁਣ ਸਾਡੇ ਵਿਊਅਰਸ ਨੂੰ ਅੱਜ ਦੇ ਦਿਨ ਦੀ ਇਤਿਹਾਸਕ ਅਹਿਮੀਅਤ ਬਾਰੇ ਦੱਸੋ।
ਸਿੱਖ ਇਤਿਹਾਸ ਦੇ ਹਵਾਲੇ ਨਾਲ 1855 ਦੇ ਵਿੱਚ ਜਿਹੜੇ ਰਾਵਲਪਿੰਡੀ ਦੇ ਵਿੱਚ ਨਿਰੰਕਾਰੀ ਮੂਵਮੈਂਟ ਸ਼ੁਰੂ ਹੋਈ, ਬਾਬਾ ਦਿਆਲ ਜੀ ਜਿਹੜੇ ਧਨ ਨਿਰੰਕਾਰ, ਤੁਹੀਂ ਨਿਰੰਕਾਰ, ਜਿਨ੍ਹਾਂ ਨੇ ਬੁੱਤ ਪ੍ਰਸਤੀ ਤੋਂ ਸਿੱਖਾਂ ਨੂੰ ਵਰਜਿਆ, ਇੱਕ ਨਿਰੰਕਾਰ ਨਾਲ ਜੋੜਿਆ, ਉਹਨਾਂ ਦੇ ਅੱਗੋਂ ਸਪੁੱਤਰ ਦਰਬਾਰਾ ਸਿੰਘ ਇੱਕ ਅੰਮ੍ਰਿਤਧਾਰੀ ਸਿੰਘ ਸਨ। ਔਰ ਉਹਨਾਂ ਨੇ ਸਭ ਤੋਂ ਪਹਿਲਾਂ ਜਿਹੜੇ ਆਨੰਦ ਕਾਰਜ ਦੀ ਰਸਮ ਅੱਜ ਅਸੀਂ 4 ਲਾਵਾਂ ਦੇ ਨਾਲ ਗੁਰੂ ਗ੍ਰੰਥ ਸਾਹਿਬ ਦੇ ਨਾਲ ਕਰਦੇ ਹਾਂ, ਇਸ ਨੂੰ ਉਹਨਾਂ ਨੇ ਪ੍ਰਚਲਿਤ ਕੀਤਾ ਹੋਰ ਵੀ। ਔਰ ਇਹੀ ਫਿਰ ਸਿੰਘ ਸਭਾ ਲਹਿਰ ਨੇ, ਔਰ ਫਿਰ 1909 ਦੇ ਵਿੱਚ ਆਨੰਦ ਮੈਰਿਜ ਐਕਟ ਬਣਿਆ ਔਰ ਕਾਨੂੰਨ ਇਹਨੂੰ ਪ੍ਰਵਾਨਗੀ ਮਿਲੀ। 1972 ਦੇ ਵਿੱਚ ਪੰਜਾਬ ਅਸੈਂਬਲੀ ਦੀਆਂ ਚੋਣਾਂ ਹੋਈਆਂ ਔਰ ਅਕਾਲੀ ਬੜੀ ਬੁਰੀ ਤਰ੍ਹਾਂ ਪਿੱਟੇ। ਇਹ ਉਹੀ ਪੀਰੀਅਡ ਹੈ ਜਦੋਂ ਫਿਰ ਇਹਨਾਂ ਨੇ ਆਨੰਦਪੁਰ ਦਾ ਮਤਾ ਪਾਸ ਕੀਤਾ। 104 ਵਿੱਚੋਂ ਇਹਨਾਂ ਨੂੰ ਸਿਰਫ 24 ਸੀਟਾਂ ਮਿਲੀਆਂ ਔਰ ਸੰਤ ਫਤਿਹ ਸਿੰਘ ਦਾ ਕਾਲਾ ਦੌਰ, ਜਿਹਨੇ ਕਿ ਨਹਿਰੂ ਦੇ ਔਰ ਕੈਰੋਂ ਦੇ ਸਾਰੇ ਉਸ ਪ੍ਰਭਾਵ ਦੇ ਥੱਲੇ ਜਿਸ ਕਿਸਮ ਦਾ ਪਾਟੋ ਤਾੜ ਪਾਈ, ਸਿੱਖ ਹੋਮਲੈਂਡ ਦੇ ਇਸ਼ੂ ਨੂੰ ਸਕਟਲ ਕੀਤਾ, ਫਤਿਹ ਸਿੰਘ ਦੇ ਦੌਰ ਦਾ ਅੰਤ ਹੋਇਆ। ਨਰਕਧਾਰੀਆਂ ਦੇ ਖਿਲਾਫ 10 ਜੂਨ 1978 ਨੂੰ ਜਥੇਦਾਰ ਸਾਧੂ ਸਿੰਘ ਭੌਰਾ ਦੇ ਵੇਲੇ ਹੁਕਮਨਾਮਾ ਆਇਆ ਸੀ ਅਕਾਲ ਤਖਤ ਸਾਹਿਬ ਤੋਂ। ਫਿਰ ਵਿਚੋਲੇ ਆ ਗਏ ਦਲਾਲ, ਜਿਨ੍ਹਾਂ ਨੇ ਕੋਸ਼ਿਸ਼ ਕੀਤੀ, ਉਹ ਤਾਂ ਮਾਰਿਆ ਗਿਆ ਨਰਕਧਾਰੀ ਗੁਰਬਚਨਾ, ਤੇ ਉਹਦਾ ਮੁੰਡਾ ਹਰਦੇਵ ਸਿੰਘ ਭੋਲਾ ਜਿਹੜਾ ਉਹ ਮੁਖੀ ਬਣਿਆ। ਤੇ ਫਿਰ ਜਦੋਂ ਬਾਹਰੋਂ ਸਿੰਘਾਂ ਨੇ ਔਰ ਉੱਥੇ ਦੀ ਮੂਵਮੈਂਟ ਨੇ ਉਹਦੇ ਜਿਹੜੇ 7 ਸਿਤਾਰੇ ਸੀ ਬਣਾਏ ਹੋਏ, ਜਿਹੜਾ ਕਹਿੰਦਾ ਸੀ ਜੀ ਗੁਰੂ ਸਾਹਿਬ ਨੇ ਤਾਂ 5 ਪਿਆਰੇ ਬਣਾਏ ਸੀ, ਮੈਂ 7 ਸਿਤਾਰੇ ਬਣਾਏ ਨੇ, ਉਹ ਸਿਤਾਰੇ ਝਾੜਨੇ ਸ਼ੁਰੂ ਕੀਤੇ। ਤੇ ਫਿਰ ਇਹ ਘਬਰਾਇਆ ਭੋਲਾ, ਤੇ ਵਿੱਚੋਂ ਦਲਾਲ ਨਿਕਲ ਆਏ। ਉਹਨਾਂ ਦਾ ਸੀ ਕਿ ਜੀ ਚਲੋ ਅਕਾਲ ਤਖਤ ਦੀ ਚਿੱਠੀ ਲਿਖ ਦਿੰਦੇ ਆ, ਮਾਫੀ ਮੰਗ ਲੈਂਦੇ ਨੇ, ਅੱਗੋਂ ਲਈ ਨਹੀਂ ਕਰਾਂਗੇ, ਕਿਤਾਬਾਂ ਚੋਂ ਕੱਢ ਦਿੰਦੇ। ਸੋ ਉਦੋਂ ਕਿ ਜਦੋਂ ਦਲਾਲ ਆਪਣੀ ਐਕਟੀਵਿਟੀ ਕਰ ਰਹੇ ਸੀ, ਉਦੋਂ ਤੱਕ ਜਥੇਦਾਰ ਗੁਰਦਿਆਲ ਸਿੰਘ ਜਨੋਆ ਜਥੇਦਾਰ ਸੀ ਅਕਾਲ ਤਖਤ ਦੇ। ਸੋ ਉਹਨਾਂ ਨੇ ਬੜਾ ਮਜ਼ਬੂਤ ਸਟੈਂਡ ਲਿਆ। ਭੋਲੇ ਦੀ ਚਿੱਠੀ ਉਹਨਾਂ ਨੇ ਰਿਜੈਕਟ ਕਰਕੇ ਉਹਨਾਂ ਨੇ ਕਿਹਾ ਵੀ ਜਿਹਨੂੰ ਇੱਕ ਵਾਰੀ ਅਕਾਲ ਤਖਤ ਤੋਂ ਹੁਕਮਨਾਮਾ ਆ ਜਾਂਦਾ, ਉਹ ਹੁਕਮਨਾਮਾ ਕਦੇ ਵਾਪਸ ਨਹੀਂ ਹੁੰਦਾ ਅਕਾਲ ਤਖਤ ਦਾ ਹੈ। ਤੇ ਬੰਦੇ ਦਾ ਪੁੱਤ ਬਣ ਕੇ ਇੱਕ ਆਮ ਸਿੱਖ ਦੀ ਤਰ੍ਹਾਂ ਅਕਾਲ ਤਖਤ ਤੇ ਆ ਕੇ ਪਛਤਾਤਾਪ ਕਰੋ, ਅੰਮ੍ਰਿਤ ਛਕੋ ਤੇ ਅੱਗੋਂ ਕਰੋ, ਨਹੀਂ ਤਾਂ ਤੁਹਾਡਾ ਇਹ ਕੋਈ ਮਨਜ਼ੂਰ ਨਹੀਂ। ਸੋ ਇਸ ਤਰੀਕੇ ਨਾਲ ਜਿਹੜੀ ਦਲਾਲਾਂ ਦਾ ਯਤਨ ਸੀ ਕਿ ਭੋਲੇ ਨੂੰ ਜਿਹੜਾ ਉਹ ਬਾਹਰੋਂ ਬਾਹਰ ਕੱਢ ਲਈਏ ਤੇ ਹੁਕਮਨਾਮਾ ਵਾਪਸ ਹੋ ਜਾਏ ਨਰਕਧਾਰੀਆਂ ਦੇ ਖਿਲਾਫ, ਉਹ ਜਿਹੜਾ ਉਹ ਗੱਲ ਨਹੀਂ ਬਣੀ। 1985 ਦੇ ਵਿੱਚ ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਉੱਤੇ ਲੱਗੀ ਜਿਹੜੀ ਪਾਬੰਦੀ ਸੀ, ਜਿਹੜੀ ਜਦੋਂ ਪੰਜਾਬ ਦੇ ਵਿੱਚ 37 ਰੇਲਵੇ ਸਟੇਸ਼ਨਾਂ ਤੇ ਹਮਲਾ ਹੋਇਆ, ਜਿਹੜਾ ਇਹਨਾਂ ਦਾ ਆਪਣਾ ਹੀ ਕੰਮ ਸੀ ਇਹਨਾਂ ਦੀਆਂ ਏਜੰਸੀਆਂ ਦਾ, ਉਹ ਪਾਬੰਦੀ ਖਤਮ ਹੋਈ। 1985 ਦੇ ਵਿੱਚ ਅਰਜਨ ਸਿੰਘ ਮੱਧ ਪ੍ਰਦੇਸ਼ ਦਾ ਕਦੇ ਚੀਫ ਮਿਨਿਸਟਰ ਵੀ ਰਿਹਾ ਸੀ, ਪੰਜਾਬ ਦਾ ਗਵਰਨਰ ਬਣਿਆ ਔਰ ਇਹਨੇ ਬੜੀ ਸ਼ਰਾਰਤ ਦੇ ਨਾਲ ਫਿਰ ਅੰਦਰ ਪਾੜ ਪਾਇਆ। ਫੈਡਰੇਸ਼ਨ ਦੀ ਪ੍ਰੈਜ਼ੀਡੀਅਮ ਦੇ ਕੁਝ ਬੰਦੇ ਖਰੀਦੇ ਤੇ ਲੌਂਗੋਵਾਲ ਸਮਝੌਤੇ ਤੱਕ ਲਿਜਾਣ ਦੇ ਵਿੱਚ ਇਸ ਨੇ ਰੋਲ ਅਦਾ ਕੀਤਾ ਸੀ। ਸੋ ਸਿੱਖ ਸਫਾਂ ਦੇ ਵਿੱਚ ਵੀ ਇਸ ਨੇ ਕਾਫੀ ਫੁੱਟ ਪਾਈ। ਵਰਲਡ ਹਿਸਟਰੀ ਦੇ ਹਵਾਲੇ ਨਾਲ 1496 ਦੇ ਵਿੱਚ ਸੀਰੀਆ ਦੇ ਵਿੱਚੋਂ ਯਹੂਦੀਆਂ ਨੂੰ ਕੱਢਿਆ ਗਿਆ। 1884 ਦੇ ਵਿੱਚ ਮਿਸਿਸਿਪੀ ਸਟੇਟ ਦੇ ਵਿੱਚ ਪਹਿਲਾ ਸਟੇਟ ਕਾਲਜ ਫਾਰ ਵਿਮਨ, ਬੀਬੀਆਂ ਦੇ ਲਈ ਪਹਿਲਾ ਕਾਲਜ ਐਸਟੈਬਲਿਸ਼ ਹੋਇਆ। 1930 ਦੇ ਵਿੱਚ ਗਾਂਧੀ ਨੇ, ਜਦੋਂ ਕਿ ਉਹਦੀ ਮੂਵਮੈਂਟ ਉਹ ਪਿਕ ਅਜੇ ਨਹੀਂ ਸੀ ਹੋ ਰਹੀ, ਉਹਨੇ ਇੱਕ ਡਾਂਡੀ ਮਾਰਚ ਕੱਢਿਆ। ਉਹਨਾਂ ਨੇ ਕਿਹਾ ਕਿ ਜੀ ਇਹ ਜਿਹੜਾ ਸਮੁੰਦਰ ਦੇ ਵਿੱਚੋਂ ਲੂਣ ਬਣਾਉਣਾ, ਇਹ ਬ੍ਰਿਟਿਸ਼ ਦਾ ਰਾਈਟ ਆ, ਅਸੀਂ ਕਿਉਂ ਨਹੀਂ ਬਣਾ ਸਕਦੇ, ਅਸੀਂ ਇਹਦਾ ਕਾਨੂੰਨ ਤੋੜਾਂਗੇ। ਸੋ ਇਹ 300 ਕਿਲੋਮੀਟਰ ਲੰਬਾ ਡਾਂਡੀ ਮਾਰਚ ਜਿਹੜਾ ਉਹਨੇ ਕੱਢਿਆ। ਗ੍ਰਿਫਤਾਰੀਆਂ ਵੀ ਹੋਈਆਂ, ਪਰ ਇਹ ਕਿਉਂਕਿ ਇੱਕ ਪੀਸਫੁਲ ਮਾਰਚ ਸੀ, ਇਹਨੂੰ ਬੜੀ ਪਪੂਲੈਰਿਟੀ ਮਿਲੀ। ਇਸ ਤੇ ਫਿਲਮਾਂ ਵੀ ਅੱਜ ਕੱਲ੍ਹ ਬਣੀਆਂ ਹੋਈਆਂ ਨੇ। 1959 ਦੇ ਵਿੱਚ US ਹਾਊਸ ਨੇ ਸੈਨੇਟ ਦੇ ਨਾਲ ਇਹ ਆਪਣੀ ਸਹਿਮਤੀ ਦਿੱਤੀ ਕਿ ਹਵਾਈ ਜਿਹੜੀ ਹੈ ਇੱਕ ਅੱਡ ਸਟੇਟ ਦੇ ਤੌਰ ਤੇ ਉਹਨੂੰ ਮਾਨਤਾ ਦਿੱਤੀ। 1964 ਦੇ ਵਿੱਚ ਮੈਲਕਮ ਐਕਸ, ਜਿਹੜਾ ਕਾਲਿਆਂ ਦਾ ਬਹੁਤ ਵੱਡਾ ਲੀਡਰ ਹੋਇਆ, ਜੇ ਮਾਰਟਨ ਲੂਥਰ ਕਿੰਗ ਪੀਸਫੁਲ ਸੀ ਤੇ ਮੈਲਕਮ ਐਕਸ ਨੇ ਸੰਤ ਭਿੰਡਰਾਂ ਵਾਲਿਆਂ ਵਾਂਗ ਕਾਲਿਆਂ ਦੇ ਵਿੱਚ ਜਾਗ੍ਰਿਤੀ ਪੈਦਾ ਕੀਤੀ, ਜਿਸ ਤੋਂ ਗੋਰੇ ਘਬਰਾਏ ਵੀ। ਪਰ ਉਹਦੀ ਬੇਸਿਕ ਟ੍ਰੇਨਿੰਗ ਇੱਕ ਸ਼ਿਕਾਗੋ ਦੇ ਵਿੱਚ ਇਸਲਾਮ ਦੀ ਇੱਕ ਡਿਵੀਏਸ਼ਨ, ਇੱਕ ਨੇਸ਼ਨ ਆਫ ਇਸਲਾਮ ਸੀ, ਅਲੀਜਾ ਮੁਹੰਮਦ ਉਹਦਾ ਮੁਖੀ ਸੀ। ਉਹ ਪਹਿਲਾਂ ਨੇਸ਼ਨ ਆਫ ਇਸਲਾਮ ਉਹਨੂੰ ਕਹਿੰਦੇ ਸੀ, ਉਹਦਾ ਮੈਂਬਰ ਸੀ। ਪਰ ਉਹਨੇ ਫਿਰ ਰਿਅਲਾਈਜ਼ ਕੀਤਾ ਵੀ ਅਸਲੀ ਇਸਲਾਮ ਕੀ ਹੈ, ਤੇ ਮੈਲਕਮ ਐਕਸ ਨੇ ਬਾਅਦ ਦੇ ਵਿੱਚ ਉਹਨੂੰ ਸ਼ੂਟ ਡਾਊਨ ਕਰ ਦਿੱਤਾ। ਇੱਥੇ ਜਿਸ ਈਸਟ ਹਰਲਮ ਦੇ ਵਿੱਚ ਵਾਕਿਆ ਹੋਇਆ ਅੱਜ, ਉਸ ਹਰਲਮ ਦੇ ਵਿੱਚ ਹੀ ਮੈਲਕਮ ਐਕਸ ਨੂੰ ਮਾਰਿਆ ਗਿਆ ਸੀ। ਪਰ ਉਹਨੇ ਨੇਸ਼ਨ ਆਫ ਇਸਲਾਮ ਛੱਡ ਕੇ ਮੁੱਖ ਧਾਰਾ ਇਸਲਾਮ ਨੂੰ ਜੁਆਇਨ ਕੀਤਾ ਔਰ ਉਹ ਮੱਕੇ ਹੱਜ ਦੇ ਲਈ ਵੀ ਗਿਆ। ਸੋ ਅੱਜ ਦੇ ਦਿਨ ਉਹਨੇ ਰਿਜ਼ਾਈਨ ਕੀਤਾ। 1968 ਦੇ ਵਿੱਚ ਮੌਰੀਸ਼ੀਅਸ ਜਿਹੜਾ ਉਹ ਬ੍ਰਿਟਨ ਤੋਂ ਇੱਕ ਆਜ਼ਾਦ ਮੁਲਕ ਬਣਿਆ। 1970 ਦੇ ਵਿੱਚ ਪਹਿਲੀ ਵਾਰ ਅਮਰੀਕਾ ਦੇ ਵਿੱਚ ਜਿਹੜੀ VOTING ਏਜ ਹੈ ਉਹ 21 ਤੋਂ 18 ਸਾਲ ਹੋਈ। ਤੁਸੀਂ ਵੀ ਵੋਟ ਪਾ ਸਕਦੇ ਹੋ। 18 ਤੋਂ ਤਾਂ ਵੱਧ ਹੋ। ਠੀਕ ਹੈ।
1970 ਦੇ ਵਿੱਚ ਇਹ ਹੋਇਆ। 1993 ਦੇ ਵਿੱਚ ਬੰਬਈ ਦੇ ਵਿੱਚ ਬੰਬ ਧਮਾਕੇ, ਕਿਉਂਕਿ ਉਸ ਤੋਂ ਪਹਿਲਾਂ ਬਾਬਰੀ ਮਸਜਿਦ ਢਾਈ ਉਹਨਾਂ ਨੇ, ਬਹੁਤ ਸਾਰੇ ਮੁਸਲਮਾਨ ਮਾਰੇ ਸੀ। ਸੋ ਬੰਬਈ ਦੇ ਵਿੱਚ ਬਦਲੇ ਦੇ ਵਿੱਚ ਫਿਰ ਭਾਵੇਂ ਉਹ ਦਾਊਦ ਇਬਰਾਹਿਮ ਦੇ ਖਾਤੇ 'ਚ ਪਾਇਆ ਜਾਂਦਾ ਹੈ, RSS ਦੇ ਦਫ਼ਤਰ ਦੇ ਬਾਹਰ, ਬੰਬਈ ਸਟਾਕ ਐਕਸਚੇਂਜ ਦੇ ਬਾਹਰ 6-7 ਥਾਵਾਂ ਤੇ ਬੰਬ ਧਮਾਕੇ ਹੋਏ। ਔਰ ਇਹਨਾਂ ਦੀ ਜਿਹੜੀ ਹਿੰਦੂਤਵੀਆਂ ਦੀ ਹੰਕਾਰੀ ਲਾਈਨ ਸੀ ਉਹ ਥੋੜੀ ਜਿਹੀ ਟਿਕਾਣੇ ਆਈ ਜੀ। 1994 ਦੇ ਵਿੱਚ ਚਰਚ ਆਫ ਇੰਗਲੈਂਡ, ਜਿਹਦਾ ਅਸੀਂ ਜ਼ਿਕਰ ਕੀਤਾ, ਜਿਹਦੀ ਮੁਖੀ ਰਾਣੀ ਹੁੰਦੀ ਹੈ, ਉਹਨਾਂ ਨੇ ਪਹਿਲੀ ਵਾਰ 33 ਔਰਤਾਂ ਨੂੰ ਪ੍ਰੀਸਟ ਬਣਾਇਆ। ਔਰ 2012 ਦੇ ਵਿੱਚ ਅਮਰੀਕਾ ਦੀ ਸੈਂਸਸ ਬਿਊਰੋ ਨੇ ਇਹ ਡਿਕਲੇਅਰ ਕੀਤਾ ਕਿ ਅਮਰੀਕਾ ਦੀ ਕੁੱਲ ਦੁਨੀਆ ਦੀ ਆਬਾਦੀ 7 ਬਿਲੀਅਨ ਹੈ। ਸੋ ਇਹ ਜੀ ਜਿਹੜਾ ਹੈ ਵਰਲਡ ਹਿਸਟਰੀ ਹੈ ਜੀ। ਡਾਕਟਰ ਸਾਹਿਬ ਸਾਡਾ ਸਮਾਂ ਸਮਾਪਤੀ ਵੱਲ ਜਾ ਰਿਹਾ ਹੁਣ, ਤੇ ਸਾਡੇ ਦਰਸ਼ਕਾਂ ਨੂੰ ਅੱਜ ਦਾ ਵਿਚਾਰ ਦੱਸੋ। ਅੱਜ ਫਿਰ ਤੁਸੀਂ ਸਵਾਲ ਖਾ ਗਏ ਡਾਕਟਰ ਸਾਹਿਬ, ਸਮੇਂ ਦੀ। ਅੱਛਾ, ਦੇਖ ਲਓ ਫਿਰ ਹੁਣ ਅਸੀਂ ਵਿਚਾਰ ਲੰਬਾ ਕਰ ਦੇਣਾ। ਅੱਜ ਦੇ ਲਈ ਅਸੀਂ ਬਾਬਾ ਫਰੀਦ ਜੀ ਦੇ 2 ਸ਼ਲੋਕ ਨੰਬਰ 55 ਤੇ 56 ਚੁਣੇ ਨੇ। ਹਾਂਜੀ। ਔਰ ਜਿਵੇਂ ਬਾਬਾ ਫਰੀਦ ਜੀ ਦਾ ਸੁਨੇਹਾ ਹਮੇਸ਼ਾ ਇਹ ਯਾਦ ਕਰਵਾਉਣ ਦਾ ਹੈ ਕਿ ਦੇਖ, ਮੌਤ ਆ ਰਹੀ ਹੈ, ਤੇਰੇ ਸਿਰ ਤੇ ਖੜੀ ਹੈ, ਦਸਤਕ ਦੇ ਰਹੀ ਹੈ ਤੇਰੇ ਦਰਵਾਜ਼ੇ ਤੇ, ਜਾਗ, ਰੱਬ ਨੂੰ ਯਾਦ ਕਰ। ਸਰੀਰ ਦੇ ਵਿੱਚ ਚੇਂਜ ਆਉਂਦੀ ਹੈ। ਤੇ ਹੁਣ ਉਹ ਕਹਿੰਦੇ ਨੇ, ਫਰੀਦਾ ਸਿਰ ਪਲਿਆ, ਦਾੜੀ ਪਲੀ, ਮੁੱਛਾਂ ਭੀ ਪਲੀਆਂ, ਰੇ ਮਨ ਗਹਿਲੇ ਬਾਵਲੇ, ਮਾਣੇ ਕਿਆ ਰਲੀਆਂ। ਹੁਣ ਪੜਨਾ ਹੈ ਗ੍ਰੇ ਹੋਣਾ, ਚਿੱਟੇ ਹੋਣਾ, ਕਿ ਦੇਖ ਤੇਰਾ ਸਿਰ ਵੀ ਚਿੱਟਾ ਹੋ ਗਿਆ। ਹਾਂਜੀ। ਦਾੜੀ ਪਲੀ, ਦਾੜੀ ਵੀ ਚਿੱਟੀ ਹੋ ਗਈ। ਮੁੱਛਾਂ ਭੀ ਪਲੀਆਂ, ਮੁੱਛਾਂ ਵੀ ਚਿੱਟੀਆਂ ਹੋ ਗਈਆਂ। ਬੁਢਾਪਾ ਆ ਗਿਆ। ਹੁਣ ਬੇਸ਼ੱਕ ਮੈਂ ਕਈ ਵਾਰੀ ਹਾਸੇ 'ਚ ਕਹਿੰਦਾ ਹੁੰਦਾ ਵੀ ਕਈਆਂ ਨੇ ਜਿਹੜਾ ਉਹ ਕੂਚੀ ਦੇ ਨਾਲ ਜੇ ਉਸ ਬੁਢਾਪੇ ਦੇ ਡਰ ਤੋਂ ਜਵਾਨੀ ਕੀਤੀ ਹੁੰਦੀ ਹੈ, ਤੇ ਉਹ ਜੋਕ ਹੈ ਕਿ ਇੱਕ ਨੇ ਇਸ ਕਿਸਮ ਦਾ ਕੀਤਾ ਸੀ। ਉਹ ਆਪਣੇ ਮਿੱਤਰ ਨੂੰ, ਦੂਜੇ ਨੂੰ ਕਹਿੰਦਾ ਗੋਡੇ ਬੜੇ ਦੁਖਦੇ। ਉਹ ਕਹਿੰਦਾ ਵੀ ਇੱਕ ਕੂਚੀ ਗੋਡਿਆਂ ਦਾ ਵੀ ਮਾਰ ਲੈ। ਨਹੀਂ, ਸੋ ਹੁਣ ਬਾਬਾ ਫਰੀਦ ਯਾਦ ਕਰਵਾਉਂਦੇ ਨੇ ਵੀ ਜੇ ਹੁਣ ਆ ਗਿਆ ਬੁਢਾਪਾ, ਤੇ ਅਗਲਾ ਸਟੈਪ ਤਾਂ ਫਿਰ ਤੁਰਨ ਵਾਲਾ ਹੀ ਹੈ। ਇਹਨੂੰ ਬਦਲਣ ਨਾਲ ਤਾਂ ਨਹੀਂ ਕੁਝ ਬਦਲਦਾ ਹੈ। ਔਰ ਇਹੀ ਗੱਲ ਕਹਿੰਦੇ ਨੇ, ਰੇ ਮਨ ਗਹਿਲੇ ਬਾਵਲੇ। ਗਹਿਲੇ ਕਹਿੰਦੇ ਨੇ ਥਾਟਲੈਸ, ਬਾਵਲੇ ਕਹਿੰਦੇ ਨੇ ਇਨਸੇਨ, ਪਾਗਲ। ਕਿ ਉਹ ਮੇਰੇ ਮਨ ਜਿਹੜਾ ਤੂੰ ਵਿਚਾਰ ਨਹੀਂ ਕਰਦਾ, ਤੂੰ ਪਾਗਲ ਹੈ। ਮਾਣੇ ਕਿਆ ਰਲੀਆਂ। ਹੁਣ ਇਹ ਤੂੰ ਕਿਹੜੀਆਂ ਰੰਗ ਰਲੀਆਂ ਦੇ ਵਿੱਚ ਪਿਆ ਹੋਇਆ ਕਿ ਹੁਣ ਤਾਂ ਤੇਰਾ ਸਿਰ, ਦਾੜੀ, ਮੁੱਛਾਂ ਇਹ ਤੈਨੂੰ ਯਾਦ ਕਰਵਾ ਰਹੀਆਂ ਕਿ ਆ ਗਿਆ ਵੇਲਾ। ਬਾਲ ਜਵਾਨੀ ਔਰ ਬਿਰਧ ਫੁਨ, 3 ਅਵਸਥਾ ਜਾਨ। ਵੀ ਤੀਸਰੀ ਅਵਸਥਾ ਤੇ ਆ ਕੇ ਖਲੋਗੇ, ਹੁਣ ਅਗਲਾ ਜੰਪ ਤੇ ਉਧਰ ਨੂੰ ਹੀ ਹੈ। ਤੇ ਫਿਰ ਅਗਲੇ ਸ਼ਲੋਕ 'ਚ ਵੀ ਉਹਨਾਂ ਨੇ ਇਸੇ ਹੀ ਥਾਟ ਨੂੰ ਰੀਇਨਫੋਰਸ ਕੀਤਾ ਹੈ, ਉਸ ਨੂੰ ਹੋਰ ਮਜ਼ਬੂਤੀ ਦੇ ਨਾਲ ਕਿਹਾ, ਫਰੀਦਾ ਕੋਠੇ ਤੁੱਕਣ ਕੇਤੜਾ, ਪਿਰ ਨੀਂਦੜੀ ਨਿਵਾਰ, ਜੋ ਦੇਹ ਲੱਦੇ ਗਾਣਵੇ, ਗਏ ਵਿਲਾੜ ਵਿਲਾੜ। ਕਿ ਵੀ ਤੂੰ ਕਿਹੜੇ ਛੱਤ ਤੇ, ਕੋਠੇ ਤੇ ਭੱਜਿਆ ਫਿਰਦਾ। ਫਰੀਦਾ ਕੋਠੇ ਤੁੱਕਣ ਕੇਤੜਾ ਜੀ, ਕਿ ਕਿੰਨੀ ਕੁ ਦੇਰ ਤੂੰ ਰੂਫ ਟਾਪ ਦੇ ਉੱਤੇ ਦੌੜੇਗਾ ਕਿ ਵੀ ਮੈਂ ਕਿਸੇ ਇਸ ਚੀਜ਼ ਤੋਂ ਬਚ ਜਾ। ਫਰੀਦਾ ਕੋਠੇ ਤੁੱਕਣ ਕੇਤੜਾ, ਪਿਰ ਨੀਂਦੜੀ ਨਿਵਾਰ। ਜਿਹੜਾ ਤੂੰ ਪਿਰ ਵੱਲੋਂ, ਪਿਆਰੇ ਵੱਲੋਂ, ਰੱਬ ਵੱਲੋਂ ਗਫਲਤ ਦੇ ਵਿੱਚ ਸੁੱਤਾ ਹੋਇਆ ਹੈ, ਇਸ ਚੋਂ ਨਿਕਲ, ਇਸ ਚੋਂ ਨਿਕਲ। ਆ ਕੋਠਿਆਂ ਤੇ ਭੱਜਣਾ ਬੰਦ ਕਰ। ਜੋ ਦੇ ਲੱਦੇ, ਕਿ ਜੋ ਤੈਨੂੰ ਦਿਨ ਦਿੱਤੇ ਗਏ ਸੀ, ਲੱਦਣਾ ਲੱਭਣ ਨੂੰ ਕਹਿੰਦੇ ਨੇ, ਜੋ ਤੈਨੂੰ ਮਿਲੇ ਸੀ। ਜੋ ਦੇ ਲੱਦੇ ਗਾਣਵੇ, ਗਾਣਵੇ ਕਹਿੰਦੇ ਨੇ ਨੰਬਰਡ, ਮੁੱਕ ਗਏ। ਕਿ ਜੋ ਤੈਨੂੰ ਜ਼ਿੰਦਗੀ ਦੇ ਦਿਨ ਅਲਾਟ ਹੋਏ ਸੀ, ਉਹ ਹੁਣ ਮੁੱਕਣ ਦੇ ਕੋਲ ਆ ਗਏ ਨੇ, ਮੁੱਕ ਰਹੇ ਨੇ। ਗਏ ਵਿਲਾੜ ਵਿਲਾੜ, ਵਿਲਾੜ ਤੜ ਤੜ ਕਰਕੇ ਜਾ ਰਹੇ ਨੇ। ਅੱਜ ਸਵੇਰ ਚੜੀ, ਸ਼ਾਮ ਹੋਈ, ਰਾਤ ਹੋਈ, ਚਲਾ ਗਿਆ, ਅਗਲਾ ਦਿਨ ਚੱਲਿਆ। ਗਏ ਵਿਲਾੜ ਵਿਲਾੜ, ਕਿ ਉਹ ਤਾਂ ਤਾੜ ਤਾੜ ਕਰਕੇ ਦਿਨ ਜਾ ਰਹੇ ਨੇ। ਤੂੰ ਕਿਹੜੇ ਕੋਠਿਆਂ ਤੇ ਭੱਜਿਆ ਫਿਰਦਾ? ਤੂੰ ਇਹ ਸਮਝਦਾ ਵੀ ਤੂੰ ਪਿਰ ਨੂੰ ਵਿਸਾਰਿਆ ਹੋਇਆ ਹੈ, ਗਫਲਤ ਦੇ ਵਿੱਚ ਹੈ, ਤੇ ਤੂੰ ਸਮਝਦਾ ਵੀ ਤੇਰਾ ਅੰਤ ਨਹੀਂ ਹੋਣਾ। ਸੋ ਜਦੋਂ ਅਸੀਂ ਦੋਨਾਂ ਸ਼ਲੋਕਾਂ ਦੇ ਨੂੰ ਮਿਲਾ ਕੇ ਦੇਖਦੇ ਹਾਂ, ਤੇ ਫਿਰ ਇਹੀ ਮੈਸੇਜ ਨਿਕਲਦਾ ਹੈ ਕਿ ਵੀ ਅਲਟੀਮੇਟਲੀ ਜ਼ਿੰਦਗੀ ਸਾਡੇ ਉਹੀ ਪਲ ਨੇ ਜਿਹੜੇ ਅਕਾਲ ਪੁਰਖ ਨੇ ਸਾਨੂੰ ਬਖਸ਼ੇ ਨੇ, ਤੇ ਜੇ ਉਹਦੀ ਯਾਦ 'ਚ ਗੁਜ਼ਰਨਗੇ ਤਾਂ ਕਿਸੇ ਲੇਖੇ ਪੈਣਗੇ। ਦਿਨ ਤਾਂ ਜਾ ਰਹੇ ਨੇ। ਔਰ ਜਿਵੇਂ ਇੱਕ ਉਰਦੂ ਦਾ ਕਪਲੇਟ ਅਕਸਰ ਇਹ ਦੁਹਰਾਇਆ ਜਾਂਦਾ ਹੈ ਕਿ ਸੁਬਹ ਹੋਤੀ ਹੈ, ਸ਼ਾਮ ਹੋਤੀ ਹੈ, ਬਸ यूं ही जिंदगी तमाम होती है। तमाम खत्म हो गया, जिंदगी खत्म हो रही है। भी दिन गया, रात, फिर अगली रात जाके सौ गए, फिर अगला दिन चढ़िया, वो भी मुक गया, साल मुक जाते ने।
ਦਿਨ ਤੇ ਪਹਿਰ, ਪਹਿਰ ਤੇ ਘੜੀਆਂ, ਔਦ ਕਟੈ ਤਨ ਛੀਜੈ, ਲਾਲਚ ਕਰੇ। ਹੁਣ ਉਹ ਤੁਹਾਡਾ ਦਿਨ ਜਾ ਰਹੇ ਨੇ, ਪਹਿਰ ਜਾ ਰਹੇ ਨੇ, ਅਲਟੀਮੇਟਲੀ ਕਿਸ ਲਾਲਚ ਦੇ ਵਿੱਚ ਤੁਸੀਂ ਆਪਣੀ ਜ਼ਿੰਦਗੀ ਗੁਜ਼ਾਰ ਰਹੇ ਹੋ ਕਿ ਅਲਟੀਮੇਟਲੀ ਐਂਡ ਤੁਹਾਨੂੰ ਯਾਦ ਨਹੀਂ ਰਹਿੰਦਾ, ਭੁੱਲ ਜਾਂਦਾ ਹੈ। ਸੋ ਬਾਬਾ ਫਰੀਦ ਫਿਰ ਸਾਨੂੰ ਮੌਤ ਯਾਦ ਕਰਵਾ ਕੇ, ਚਿੱਟੇ ਹੀਰੇ ਯਾਦ ਕਰਵਾ ਕੇ, ਮੈਂ ਜਿਵੇਂ ਤੁਹਾਨੂੰ ਸ਼ੋਅ ਤੋਂ ਪਹਿਲਾਂ ਹੀ ਕਹਿ ਰਿਹਾ ਸੀ ਕਿ ਜਿਨ੍ਹਾਂ ਨੂੰ ਕਈ ਇਹ ਸਮਝਦੇ ਨੇ ਕਿ ਬੁਢਾਪਾ ਪਤਾ ਨਹੀਂ ਕੁਲਹਿਣਾ ਆ ਗਿਆ, ਉਹਨੂੰ ਜਿਹੜਾ ਉਸ ਦੇ ਉੱਤੇ ਕੂਚੀ ਮਾਰਦੇ ਨੇ। ਸਿੰਘਾਂ ਦੇ ਬੋਲਾਂ ਦੇ ਵਿੱਚ ਇਸ ਨੂੰ ਹੀਰੇ ਕਿਹਾ ਜਾਂਦਾ ਹੈ। ਜਦੋਂ ਇਹ ਚਿੱਟੇ ਅਪੀਅਰ ਹੁੰਦੇ ਸੀ ਦਾੜੀ ਦੇ ਵਿੱਚ ਤੇ ਦੂਜੇ ਮਾਣ ਨਾਲ ਕਹਿੰਦੇ ਸੀ ਬੜੇ ਖੁਸ਼ਕਿਸਮਤ ਹੋ, ਤੁਹਾਨੂੰ ਗੁਰੂ ਨੇ ਹੀਰੇ ਬਖਸ਼ੇ ਨੇ। ਹੁਣ ਹੀਰੇ ਇਸ ਲਈ ਨੇ ਕਿ ਤੁਹਾਡੀ ਯਾਦ ਦਹਾਨੀ ਹੈ ਕਿ ਜੇ ਤੁਸੀਂ ਇਹਨੂੰ ਬਖਸ਼ਿਸ਼ ਸਮਝਦੇ ਹੋ, ਹੀਰਾ ਸਮਝਦੇ, ਫਿਰ ਤੁਸੀਂ ਅਕਾਲ ਪੁਰਖ ਦੀ ਜਿਹੜੀ ਖੇਡ ਹੈ ਜੀਵਨ ਯਾਤਰਾ ਦੀ, ਉਸ ਨੂੰ ਇੰਜੋਏ ਕਰਦੇ ਹੋ। ਬੁਢਾਪੇ ਦੇ ਵਿੱਚ ਕੋਈ ਇਹ ਨਹੀਂ ਹੈ ਕਿ ਕੋਈ ਇਹਦੇ 'ਚ ਕੋਈ ਘਟਾ ਹੈ, ਇਹ ਇੱਕ ਸਿਆਣਪ ਹੈ ਜਿਹੜੀ ਤੁਹਾਨੂੰ ਮਿਲਦੀ ਹੈ। ਤੇ ਉਹਦਾ ਮਤਲਬ ਇਹ ਵੀ ਨਹੀਂ ਹੈ ਵੀ ਜੇ ਚਿੱਟੇ ਹੋ ਗਏ ਤਾਂ ਤੁਸੀਂ ਮੰਜੇ ਨਾਲ ਲੱਗ ਜਾਣਾ ਕਿ ਜੀ ਹੁਣ ਇਹ ਤੁਸੀਂ ਕੰਮਕਾਰ ਤੋਂ ਆਰੀ ਹੋ ਗਏ ਹੋ। ਤੁਸੀਂ ਐਕਟਿਵ ਜ਼ਿੰਦਗੀ ਅਖੀਰ ਤੱਕ ਜਿਹੜਾ ਉਹ ਜੀ ਸਕਦੇ ਹੋ। ਬਾਬਾ ਫੌਜਾ ਸਿੰਘ 102 ਸਾਲ ਦੀ ਉਮਰ 'ਚ 30 ਮੀਲ ਮੈਰਾਥਨ ਦੌੜ ਰਹੇ, ਹੁਣ ਉਹਨੇ ਉਹੀ ਹੀਰੇ ਨੇ ਉਹਦੀ, ਔਰ ਕਿਵੇਂ ਉਹ ਪੂਰੀ ਦਸਤਾਰ 6 ਮੀਟਰ ਦੀ ਸਜਾਈ ਹੁੰਦੀ ਹੈ। ਤਾਂ ਮੈਂ ਸਮਝਦਾ ਵੀ ਜੀਵਨ ਦੇ ਵਿੱਚ ਜਿਹੜੀ ਚੀਜ਼ ਕੁਦਰਤ ਨੇ ਤਬਦੀਲੀ ਕੀਤੀ ਹੈ, ਮੌਸਮ 'ਚ ਤਬਦੀਲੀ ਹੈ, ਸਰੀਰ 'ਚ ਤਬਦੀਲੀ ਹੈ, ਉਹਨੂੰ ਗ੍ਰੇਸਫੁਲੀ ਐਕਸੈਪਟ ਕਰਨਾ ਚਾਹੀਦਾ ਹੈ, ਪਰ ਰੱਬ ਨੂੰ ਹਮੇਸ਼ਾ ਯਾਦ ਰੱਖਣਾ ਚਾਹੀਦਾ ਹੈ। ਇਹੀ ਬਾਬਾ ਫਰੀਦ ਦਾ ਮੈਸੇਜ ਜੀ। ਡਾਕਟਰ ਸਾਹਿਬ, ਆਪ ਜੀ ਦਾ ਬਹੁਤ ਬਹੁਤ ਧੰਨਵਾਦ। ਵਿਊਅਰਸ, ਸਾਡੇ ਅੱਜ ਦੇ ਪ੍ਰੋਗਰਾਮ ਦਾ ਸਮਾਂ ਇੱਥੇ ਹੀ ਸਮਾਪਤ ਹੁੰਦਾ ਹੈ। ਤੁਸੀਂ ਸਾਨੂੰ ਆਪਣੇ ਵਿਚਾਰ ਤੇ ਸੁਝਾਅ ਭੇਜਣਾ ਨਾ ਭੁੱਲਣਾ sos@tv84.tv ਤੇ। ਅਸੀਂ ਆਪਣਾ ਨੈਕਸਟ ਪ੍ਰੋਗਰਾਮ ਲੈ ਕੇ ਫਿਰ ਹਾਜ਼ਰ ਹੋਵਾਂਗੇ। ਤਦ ਤੱਕ ਲਈ ਸਾਨੂੰ ਦਿਓ ਆਗਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।